ਤੋ ਸ਼ਰਮਾ ਜੀ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਮਾਨ ਸਰਕਾਰ ਦੀ। ਕਹਿੰਦੇ ਨਵਾਂ ਸਾਲ ਚੜ੍ਹਦੇ ਹੀ ਮਾਨ ਸਰਕਾਰ ਨੇ ਨਾਲੇ ਵਧਾਈਆਂ ਦੇ ਦਿੱਤੀਆਂ ਤੇ ਨਾਲੇ ਚੱਕ ਲਿਆ 2500 ਕਰੋੜ ਦਾ ਨਵਾਂ ਕਰਜ਼ਾ। ਬਿਲਕੁਲ ਜੀ, ਸਾਲ 2024 ਚੜ੍ਹਿਆ, ਹੂੰ 2 ਜਨਵਰੀ ਨੂੰ ਪੰਜਾਬ ਸਰਕਾਰ ਨੇ ਕਹਿੰਦੇ 2500 ਕਰੋੜ ਦਾ ਨਵਾਂ ਰਿਜ਼ਰਵ ਬੈਂਕ ਤੋਂ ਲੋਨ ਲੈ ਲਿਆ, ਕਰਜ਼ਾ ਲੈ ਲਿਆ। ਜੀ ਆਪਾਂ ਇਸੇ ਪ੍ਰੋਗਰਾਮ 'ਚ ਸਮੇਂ ਦਰ ਸਮੇਂ ਪੰਜਾਬ ਦੇ ਕਰਜ਼ੇ ਦੀ ਗੱਲ ਕਰਦੇ ਰਹੇ ਹਾਂ ਬਿਲਕੁਲ। ਤੇ ਇਹ ਕਰਜ਼ਾ ਪੰਜਾਬ 'ਚ ਅੱਜ ਦੀ ਤਰੀਕ 'ਚ 3.25 ਲੱਖ ਕਰੋੜ ਤੋਂ ਪਾਰ ਜਾ ਚੁੱਕਾ ਹੈ। ਤੇ ਉਸ ਕਰਜ਼ੇ ਦੇ ਹਵਾਲੇ ਨਾਲ ਜੇਕਰ ਆਪਾਂ ਰਫ਼ਤਾਰ ਦੇਖੀਏ ਮੌਜੂਦਾ ਸਰਕਾਰ ਦੀ, ਜਿਸ ਤੇਜ਼ੀ ਨਾਲ, ਜਿਵੇਂ ਨਵੰਬਰ ਮਹੀਨੇ 'ਚ ਆਪਾਂ ਦੇਖ ਰਹੇ ਸੀ 4450 ਕਰੋੜ ਦਾ ਕਰਜ਼ਾ ਚੱਕ ਲਿਆ ਜੀ, ਅਕਤੂਬਰ ਮਹੀਨੇ 'ਚ 3700 ਕਰੋੜ ਦਾ ਸੀ, ਮਤਲਬ ਤਿੰਨ ਵਾਰ। 3 ਅਕਤੂਬਰ ਨੂੰ ਲੰਘੇ ਸਾਲ ਦੇ 3 ਅਕਤੂਬਰ ਨੂੰ 1500 ਕਰੋੜ ਚੱਕਿਆ, 10 ਅਕਤੂਬਰ ਨੂੰ ਫਿਰ 1000 ਕਰੋੜ ਚੱਕ ਲਿਆ, 30 ਅਕਤੂਬਰ ਨੂੰ ਫਿਰ 1200 ਕਰੋੜ ਚੱਕ ਲਿਆ, ਇੰਜ 3700 ਕਰੋੜ ਚੱਕ ਲਿਆ। ਤੇ ਅਗਲਾ ਮਹੀਨਾ ਨਵੰਬਰ ਚੜਿਆ ਤਾਂ ਨਵੰਬਰ 'ਚ 4-5 ਵਾਰ ਕਰਕੇ 4450 ਕਰੋੜ ਦਾ ਕਰਜ਼ਾ ਚੱਕ ਲਿਆ ਇੱਕ ਮਹੀਨੇ 'ਚ। ਸੋ ਇਹ ਆਪਾਂ ਕਿੰਨੀ ਵਾਰ ਗੱਲ ਕੀਤੀ ਹੈ ਕਿ ਬਾਦਲਾਂ ਦੇ ਟਾਈਮ ਜਿਹੜੀ ਔਸਤ 3000 ਕਰੋੜ ਸੀ, ਉਹ ਕੈਪਟਨ ਚੰਨੀ ਦੇ ਸਮੇਂ ਤੱਕ ਆਉਂਦਿਆਂ 3200-3300 ਕਰੋੜ ਹੋ ਗਈ ਸੀ, ਜਿਹੜੀ ਇਹਨਾਂ ਦੇ ਟਾਈਮ 3700 ਕਰੋੜ ਤੱਕ ਜਾ ਚੁੱਕੀ ਸੀ। ਤੇ ਹੁਣ ਆ ਪਿਛਲੇ 2-3 ਮਹੀਨਿਆਂ ਤੋਂ ਜਿਹੜੀ ਐਵਰੇਜ ਨਿਕਲ ਕੇ ਆ ਰਹੀ ਹੈ, ਉਹ 4000 ਕਰੋੜ ਤੋਂ ਪਾਰ ਜਾ ਰਹੀ ਹੈ ਹਰ ਮਹੀਨੇ। ਠੀਕ ਹੈ, ਹਰ ਮਹੀਨੇ ਔਸਤਨ ਲਗਭਗ 4000 ਕਰੋੜ ਚ ਆਉਣੀ ਤੇ ਇੱਕ ਮਹੀਨੇ ਚ 4400-4500 ਕਰੋੜ ਤੱਕ ਦਾ ਕਰਜ਼ਾ ਚੁੱਕਣਾ। ਤੇ ਜਿਹੜੀ 2 ਤਰੀਕ ਨੂੰ ਇਹ 2500 ਕਰੋੜ ਚੱਕ ਲਿਆ ਤੇ ਅਜੇ 29 ਦਿਨ ਪਏ ਨੇ ਮਹੀਨੇ ਦੇ। ਹਾਂਜੀ, ਅੰਦਾਜ਼ਾ ਲਾ ਲਓ ਫਿਰ ਮਹੀਨਾ ਕਿਵੇਂ ਟੱਪੂਗਾ। ਬਿਲਕੁਲ ਸਹੀ ਹੈ। ਇਹ ਸਾਰੀ ਸਥਿਤੀ ਕਿਤੇ ਧਿਆਨ ਮੰਗਦੀ ਹੈ ਕਿ ਪੰਜਾਬ 'ਚ ਕਰਜ਼ੇ ਦੀ ਸਥਿਤੀ ਕਿਹੋ ਜਿਹੀ ਆ। ਤੇ ਜਿਹੜੇ ਅੰਕੜੇ ਇਹ ਸੰਕੇਤ ਕਰਦੇ ਨੇ, ਮਾਹਰ ਕਹਿੰਦੇ ਕਿ ਸਰਕਾਰ ਜਾਂਦਿਆਂ 4.5 ਲੱਖ 5 ਲੱਖ ਕਰੋੜ ਨੂੰ ਕਰਜ਼ਾ ਕਰ ਜੂਗੀ ਪੰਜਾਬ ਤੋਂ। ਉਹ ਅੱਛਾ। ਸੋ ਆ ਸਾਲ 2024 ਮੁੱਕਣ ਤੱਕ ਪੰਜਾਬ ਦੇ ਸਿਰ ਤੇ 4 ਲੱਖ ਕਰੋੜ ਦਾ ਕਰਜ਼ਾ ਹੋ ਸਕਦਾ ਹੈ। ਇਹੀ ਰਫ਼ਤਾਰ ਰਹੀ ਜੀ। ਤੇ ਕਹਿੰਦੇ ਫਿਰ ਅਗਲੇ ਜਿਹੜੇ 2 ਸਾਲ ਬਚਣੇ ਉਹਦੇ ਵਿੱਚ 1 ਲੱਖ ਕਰੋੜ ਨੂੰ ਹੋਰ ਟੱਪਣਾ ਤੇ ਫਿਰ 5 ਲੱਖ ਕਰੋੜ ਦੇ ਗੇੜ ਚ ਆ ਸਕਦਾ ਪੰਜਾਬ। ਇੱਥੋਂ ਤੱਕ ਦਾ ਫਿਕਰਮੰਦੀ ਖੜੀ ਹੈ। ਸੋ ਇੱਕ ਪਾਸੇ ਸਰਕਾਰ ਦੀ ਇਹ ਰਫ਼ਤਾਰ ਤੇ ਦੂਏ ਪਾਸੇ ਕਹਿੰਦੇ ਜੀ ਹੁਣ ਅਸੀਂ ਜਿਹੜੀ ਯਾਤਰਾ ਏ ਉਹ ਵੀ ਅਸੀਂ ਹਵਾਈ ਜਹਾਜ਼ ਰਾਹੀਂ ਕਰਾ ਦੇਣੀ ਹੈ ਪੰਜਾਬ ਦੇ ਬਜ਼ੁਰਗਾਂ ਨੂੰ ਜੀ। ਕਹਿੰਦੇ ਜੀ ਅਸੀਂ ਜਹਾਜ਼, ਚਾਰਟਰਡ ਜਹਾਜ਼ ਬੁੱਕ ਕਰਨੇ ਸ਼ੁਰੂ ਕਰਤੇ। ਉਹਦਾ ਐਲਾਨ ਅਜੇ ਮੁੱਖ ਮੰਤਰੀ ਸਾਹਿਬ ਨੇ ਕਰਨਾ, ਪੂਰਾ ਇੱਕ ਸਮਾਗਮ ਬਣੂਗਾ, ਬਜ਼ੁਰਗਾਂ ਨੂੰ ਲੈ ਕੇ ਜਾਣਗੇ, ਸੋ ਕਰਨਗੇ। ਉਹਦੀ ਪੂਰੀ ਰੂਪਰੇਖਾ ਉਲੀਕੀ ਜਾ ਰਹੀ ਹੈ, ਕਹਿੰਦੇ ਕਿ ਛੇਤੀ ਉਹ ਐਲਾਨ ਵੀ ਹੋ ਜਾਣਾ। ਸੋ ਇਹ ਵੀ ਲੋਕ ਪੰਜਾਬ ਦੇ ਮਹਿਸੂਸ ਕਰਨ ਲੱਗੇ ਨੇ ਕਿ ਇਹਦੇ ਪਿੱਛੇ ਵੀ ਦੋਹਰੀ ਚਾਲ ਹੈ। ਠੀਕ ਹੈ, ਇੱਕ ਪਾਸੇ ਇਹ ਕਿ ਜੀ ਪੈਸਾ ਅਸੀਂ ਲੋਕਾਂ ਲਈ ਖਰਚ ਰਹੇ ਹਾਂ, ਇਹ ਦਿਖਾ ਦਈਏ। ਕੇਂਦਰ ਨੇ ਰੇਲ ਗੱਡੀਆਂ ਨਹੀਂ ਦਿੱਤੀਆਂ ਸੀ, ਇਸ ਲਈ ਅਸੀਂ ਜਹਾਜ਼ ਬੁੱਕ ਕਰ ਲਏ। ਦੂਏ ਪਾਸੇ ਕਹਿੰਦੇ ਉਹ ਧਾਰ ਖੁੰਡੀ ਕਰਨੀ ਹੈ ਕਿ ਇਹ ਪੰਜਾਬ ਵਾਲਾ ਚੌਪਰ ਨਿੱਤ ਉੜਦਾ ਹੈ, 20 ਕਿਲੋਮੀਟਰ ਲਈ ਉੜਦਾ ਹੈ, ਕੇਜਰੀਵਾਲ ਲਈ ਉੜਦਾ ਹੈ, 40 ਲੱਖ ਇੱਕ ਦਿਨ ਦਾ ਖਰਚ ਕੇ ਆਉਂਦਾ ਹੈ। ਉਹਦੀ ਧਾਰ ਖੁੰਡੀ ਕਰਨੀ ਹੈ ਕਿ ਦੇਖੋ ਜੀ ਅਸੀਂ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਝਟਾਉਂਦੇ ਨਾਲ। ਸੋ ਇਸ ਲਈ ਕਹਿੰਦੇ ਕਿ ਇਹ ਪੈਸਾ ਇੰਜ ਖਰਚ ਕੇ ਵੀ ਪੰਜਾਬ ਦੇ ਸਿਰ ਤੇ ਭਾਰ ਵਧਾਇਆ ਜਾ ਰਿਹਾ। ਸੋ ਸਰਕਾਰ ਨੂੰ ਆਪਣੇ ਖਰਚੇ ਘਟਾਉਣ ਦੀ ਲੋੜ ਸੀ। ਔਰ ਇਹ ਸਰਕਾਰ ਤਾਂ ਆਈਓ ਇਹ ਕਹਿ ਕੇ ਸੀ ਕਿ ਅਸੀਂ ਖਰਚੇ ਘੱਟ ਕਰਾਂਗੇ, ਪਰ ਜਿਹਨੇ 2 ਜਨਵਰੀ ਨੂੰ ਇਹ 2500 ਕਰੋੜ ਚੱਕ ਲਿਆ, ਉਹ 31 ਜਨਵਰੀ ਤੱਕ ਦੇਖ ਲਿਓ ਕੀ ਕਰੂਗੀ ਜੀ। ਬਿਲਕੁਲ।